ਵੀਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਈਮੇਲ ਸੈਸ਼ਨ ਵਿੱਚ ਸਾਡੀ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਕੌਮਾਂ ਦੀ ਸਿਆਸਤ ਅਤੇ ਭਵਿੱਖ ਲਈ ਸਭ ਤੋਂ ਵਧੀਆ ਮੌਕੇ ਉਹ ਹੁੰਦੇ ਹਨ ਜਦੋਂ ਕਿ ਮੌਜੂਦ ਸਥਾਪਿਤ ਨਿਜ਼ਾਮ ਕਮਜ਼ੋਰ ਹੁੰਦਾ ਹੈ। ਇਸ ਵੇਲੇ ਇੱਕ ਪਾਸੇ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਾਨਾ ਜੰਗੀ ਚੱਲ ਰਹੀ ਹੈ, ਦੂਸਰੇ ਪਾਸੇ ਅਕਾਲੀਆਂ ਦੇ ਥੰਮ ਬਿਕਰਮ ਮਜੀਠੀਏ ਦੇ ਖਿਲਾਫ ਡਰੱਗ ਮਾਫੀਏ ਦੇ ਸਰਗਨਾ ਹੋਣ ਦੀਆਂ ਖਬਰਾਂ ਮੁੱਖ ਸੁਰਖੀਆਂ ਵਿੱਚ ਛਪ ਰਹੀਆਂ ਹਨ। ਇਹ ਮੌਕਾ ਸਾਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ। ਕੀ ਪੰਥਕ ਜਥੇਬੰਦੀਆਂ ਜਾਗਰੂਕ ਹੋ ਕੇ ਕੋਈ ਮੁਹਿੰਮ ਵਿੱਢਣਗੀਆਂ? ਪੰਜਾਬ ਵਿੱਚ ਹਮ ਖਿਆਲ ਪੰਥਕ ਜਥੇਬੰਦੀਆਂ ਦੀ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਕੋਈ ਚੇਤਨਾ ਮਾਰਚ ਆਰੰਭ ਕਰ ਸਕਦੀਆਂ ਹਨ। ਬਾਹਰਲੇ ਸਿੱਖ ਹਰ ਕਿਸਮ ਦੀ ਮਦਦ ਕਰਨ ਨੂੰ ਤਿਆਰ ਹਨ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਡਾਕਟਰ ਅਰਵਿੰਦਰ ਸਿੰਘ ਜੀ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਲਿਖਿਆ ਜੀ, ਪਿਛਲੇ ਦਿਨਾਂ 'ਚ ਪੰਜਾਬ ਜਾ ਕੇ ਆਏ ਨੇ। ਇਹਨਾਂ ਨੇ ਇਕਰਾਰ ਵੀ ਕੀਤਾ ਹੈ ਕਿ ਜੋ ਉਹਨਾਂ ਨੇ ਪੰਜਾਬ 'ਚ ਜਾ ਕੇ ਮਹਿਸੂਸ ਕੀਤਾ ਹੈ, ਜਿਵੇਂ ਪੋਲੀਟੀਕਲੀ ਔਰ ਸਮਾਜਿਕ ਤੌਰ 'ਤੇ, ਉਸ ਬਾਰੇ ਸਾਨੂੰ ਵੇਰਵੇ ਨਾਲ ਲਿਖਣਗੇ। ਜਦੋਂ ਵੀ ਉਹਨਾਂ ਨੇ ਲਿਖਿਆ ਅਸੀਂ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰਾਂਗੇ। ਇਹ ਉਹਨਾਂ ਦੀ ਬੜੀ ਸੰਖੇਪ ਈਮੇਲ ਹੈ ਜੀ, ਔਰ ਉਹਦੇ 'ਚ ਉਹਨਾਂ ਨੇ ਬੜੀ ਪਾਏਦਾਰ ਗੱਲ ਕੀਤੀ ਹੈ। ਅਸੀਂ ਵੀ ਕੱਲ੍ਹ ਦੇ ਪ੍ਰੋਗਰਾਮ 'ਚ ਜਦੋਂ ਪੰਜਾਬ 'ਚ ਅਸੀਂ ਆਮ ਆਦਮੀ ਪਾਰਟੀ ਵੱਲ ਜਾਣ ਵਾਲੇ ਕੁਝ ਸੱਜਣਾਂ ਦਾ ਜ਼ਿਕਰ ਕੀਤਾ ਤੇ ਅਸੀਂ ਇਹ ਗੱਲ ਕਹੀ ਸੀ ਕਿ ਇੱਕ ਖਲਾ ਹੈ, ਇੱਕ ਵੈਕਿਊਮ ਹੈ ਜੀ, ਤੇ ਜੇ ਇਹਨੂੰ ਸਾਡੀਆਂ ਪੰਥਕ ਧਿਰਾਂ ਨੇ ਤਿੰਨੋਂ ਹੀ, ਉਹਨਾਂ 'ਚ ਮੈਂ ਮੁੱਖ ਤੌਰ 'ਤੇ ਨਾਂ ਲੈਂਦਾ ਹਾਂ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ ਜੀ, ਕਿ ਜੇ ਇਹਨਾਂ ਨੇ ਇਸ ਖਲਾ ਨੂੰ ਭਰਨ ਦੇ ਲਈ ਆਪਸ ਦੇ ਵਿੱਚ ਸਿਰ ਜੋੜ ਕੇ ਕੋਈ ਸਾਂਝਾ ਮੁਹਾਜ਼, ਸਾਂਝਾ ਫਰੰਟ ਨਾ ਬਣਾਇਆ, ਔਰ ਉਹਨਾਂ ਨੇ ਬੜਾ ਅੱਛਾ ਸੁਝਾਅ ਵੀ ਦਿੱਤਾ ਹੈ ਕਿ ਚੇਤਨਾ ਮਾਰਚ ਜੀ, ਕਿ ਉਹ ਇਸ ਸੰਬੰਧੀ ਜਿਹੜਾ ਆਪਸ ਦੇ ਵਿੱਚ ਸਲਾਹ ਕਰਕੇ ਕੰਸੈਂਸਸ ਦੇ ਨਾਲ ਚੇਤਨਾ ਮਾਰਚ ਵੀ ਕੱਢ ਸਕਦੇ ਨੇ ਜੀ। ਤੇ ਜੇ ਇਵੇਂ ਨਾ ਹੋਇਆ ਤੇ ਫਿਰ ਜਿਵੇਂ ਕੋਈ ਆਮ ਆਦਮੀ ਪਾਰਟੀ ਲੈ ਗਿਆ ਕਾਡਰ ਨੂੰ, ਕੋਈ ਹੋਰ ਲੈ ਗਿਆ। ਔਰ ਉਹਨਾਂ ਨੇ ਇਹ ਵੀ ਬੜਾ ਠੀਕ ਕਿਹਾ ਕਿ ਵੀ ਜਿਹੜਾ ਸਥਾਪਤੀਵਾਦ ਵਾਲੇ ਹੁੰਦੇ ਨੇ, ਐਸਟੈਬਲਿਸ਼ਡ ਸਿਸਟਮ ਹੁੰਦੇ ਨੇ ਜੀ, ਉਹਨਾਂ 'ਤੇ ਤੁਸੀਂ ਉਦੋਂ ਸਟ੍ਰਾਈਕ ਕਰ ਸਕਦੇ ਹੋ, ਉਹਨਾਂ ਦੇ ਉੱਤੇ ਉਦੋਂ ਤੁਸੀਂ ਜਿਹੜਾ ਉਹ ਕਰਾਰਾ ਵਾਰ ਕਰ ਸਕਦੇ ਹੋ ਜਦੋਂ ਉਹ ਜਾਂ ਭੰਬਲ ਭੂਸੇ ਵਿੱਚ ਹੋਣ, ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ, ਜਾਂ ਕਮਜ਼ੋਰ ਹੋਣ ਜਾਂ ਆਪਸ ਦੇ ਵਿੱਚ ਉਲਝੇ ਹੋਣ। ਔਰ ਪੰਜਾਬ ਦੀਆਂ ਜਿਹੜੀਆਂ ਦੋਵੇਂ ਮੁੱਖ ਧਿਰਾਂ ਨੇ, ਉਹਨਾਂ ਦੇ ਵੀ ਕਹਿਣ ਮੁਤਾਬਕ, ਜਿਵੇਂ ਕਾਂਗਰਸ ਹੈ, ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵੇ ਨੂੰ ਕਾਂਗਰਸ ਪ੍ਰੈਜ਼ੀਡੈਂਟ ਬਣਾਇਆ। ਅਮਰਿੰਦਰ ਸਿੰਘ ਦਾ ਖੈਮਾ ਪਹਿਲਾਂ ਹੀ ਖੁਸ਼ ਨਹੀਂ ਸੀ। ਹੁਣ ਉਹਨਾਂ ਨੇ ਜਦੋਂ ਨਵੇਂ ਅਹੁਦੇਦਾਰ ਮਨੋਨੀਤ ਕੀਤੇ ਨੇ ਜੀ, ਤੇ ਬਹੁਤ ਸਾਰੇ ਕਾਂਗਰਸੀ ਜਿਹੜੇ ਨੇ ਉਹ ਬਗਾਵਤ 'ਤੇ ਆਏ। ਸੈਂਟਰ ਨੂੰ ਇੱਕ ਹੋਰ ਕਮੇਟੀ ਬਣਾਉਣੀ ਪਈ ਕਿ ਉਹ ਉਹਨਾਂ ਦੇ ਜਿਹੜੇ ਕੰਸਰਨ ਨੇ ਉਹਨਾਂ ਵੱਲ ਧਿਆਨ ਦੇ। ਸੋ ਉਹਨਾਂ ਦੇ ਬਿਲਕੁਲ ਠੀਕ ਕਿਹਾ ਵੀ ਕਾਂਗਰਸ ਇਸ ਵੇਲੇ ਘਰੇਲੂ ਇਸ ਖਾਨਾ ਜੰਗੀ ਦੇ ਵਿੱਚ ਉਲਝੀ ਹੋਈ ਹੈ। ਤੇ ਅਕਾਲੀਆਂ ਦੇ ਲਈ ਤੇ ਇਹ ਬੋਲਡ ਫਰੋਮ ਦਾ ਬਲੂ ਆਇਆ ਤੋਂ, ਅਸਮਾਨ ਤੋਂ ਇੱਕ ਵਜਰਪਾਤ ਹੋਇਆ, ਮਜੀਠੀਆ ਦੇ ਸਿਰ 'ਚ ਵੱਜਿਆ ਵੱਡਾ ਗੋਲਾ ਜੀ ਕਿ ਇਹ ਡਰੱਗ ਸਰਗਣਾ ਜਿਹੜਾ ਜਿਹਨੂੰ ਬਣਾਇਆ ਹੋਇਆ ਸੀ ਜਗਦੀਸ਼ ਭੋਲੇ ਨੂੰ, ਉਹਨੇ ਕਿਹਾ ਮੈਂ ਤਾਂ ਇੱਕ ਪਿਆਦਾ, ਮੇਰਾ ਬਾਪੂ ਤਾਂ ਉੱਤੇ ਬੈਠਾ ਵਿਕਰਮ ਮਜੀਠੀਆ, ਉਹਦੇ ਕਹਿਣ ਤੇ ਮੈਂ ਇਹ ਕਰਦਾ ਸੀ। ਉਹਨੇ ਕਿਹਾ ਮੇਰੀ ਇੰਟਰੋਗੇਸ਼ਨ ਬਾਰ-ਬਾਰ ਹੋ ਰਹੀ ਸੀ ਪਟਿਆਲੇ, ਤਾਂ ਮੈਨੂੰ ਜਿਹੜਾ ਫਿਰ ਬੰਦ ਕਰਤੀ ਕਿਉਂਕਿ ਬਾਰ-ਬਾਰ ਫੋਨ ਆ ਰਹੇ ਸੀ ਵਿਕਰਮ ਮਜੀਠੀਆ ਦੇ ਵੀ ਬੰਦ ਕਰੋ, ਕਿਉਂਕਿ ਜਿਉਂ-ਜਿਉਂ ਕਰਦੇ ਤਿਉਂ-ਤਿਉਂ ਹੋਰ ਗੱਲਾਂ ਬਾਹਰ ਆਉਣੀਆਂ ਸੀ ਜੀ। ਸੋ ਇਸ ਮੁੱਦੇ ਨੂੰ ਲੈ ਕੇ ਇਸ ਵੇਲੇ ਕਾਫੀ ਹਾਈ ਕੋਰਟ ਤੱਕ ਵੀ ਪਹੁੰਚ ਹੋਈ ਹੈ। ਕਾਂਗਰਸ ਨੇ ਅੱਜ ਪ੍ਰੋਟੈਸਟ ਵੀ ਕੀਤਾ ਅੰਮ੍ਰਿਤਸਰ ਦੇ ਵਿੱਚ ਵਿਕਰਮਜੀਤ ਮਜੀਠੀਆ ਦੇ ਘਰ ਦੇ ਬਾਹਰ, ਔਰ ਮੰਗ ਕੀਤੀ ਵੀ ਇਹਨੂੰ ਗ੍ਰਿਫਤਾਰ ਕਰੋ। ਹਾਲਾਂਕਿ ਉਸ ਪ੍ਰੋਟੈਸਟ ਦੇ ਉੱਤੇ ਲਾਠੀਚਾਰਜ ਵੀ ਹੋਇਆ ਔਰ ਉਹਨਾਂ ਨੂੰ ਜਿਹੜਾ ਕਾਫੀ ਉਹਨਾਂ 'ਚ ਜ਼ਖਮੀ ਵੀ ਹੋਏ ਨੇ। ਪੁਲਿਸ ਨੇ ਤਾਂ ਨਾ ਇਨਕਾਰ ਕੀਤਾ ਵੀ ਨਹੀਂ ਹੋਇਆ ਲਾਠੀਚਾਰਜ, ਪਰ ਕੁੱਲ ਮਿਲਾ ਕੇ ਉਹਨਾਂ ਦੇ ਕਹਿਣ ਮੁਤਾਬਕ ਵੀ ਇਹਨਾਂ ਨੇ ਤਾਂ ਉਲਝੇ ਰਹਿਣਾ, ਅਕਾਲੀ ਵੀ ਉਲਝੇ ਹੋਏ ਨੇ, ਕਾਂਗਰਸੀ ਵੀ ਉਲਝੇ ਹੋਏ ਨੇ। ਤੇ ਸਾਡੀਆਂ ਧਿਰਾਂ ਜਿਹੜੀਆਂ ਨੇ ਉਹ ਇਸ ਵਕਤ ਨੂੰ ਸਮਝਣ ਕਿ ਇਹ ਕਰਾਰਾ ਵਾਰ ਕਰਨ ਦਾ ਸਮਾਂ ਜੀ, ਉਹ ਇਕੱਠੀਆਂ ਹੋਣ, ਸਿਰ ਜੋੜਨ, ਔਰ ਬਾਹਰਲੇ ਸਿੱਖ ਵੀ ਉਹਨਾਂ ਦੀ ਮਦਦ ਕਰ ਸਕਦੇ ਨੇ ਇਸ ਪੀਰੀਅਡ 'ਚ। ਮੈਂ ਸਮਝਦਾ ਵੀ ਅਸੀਂ 100% ਨਹੀਂ 200% ਸਹਿਮਤ ਹੈ ਜੀ ਡਾਕਟਰ ਅਰਵਿੰਦਰ ਸਿੰਘ ਦੀ ਗੱਲ ਨਾਲ। ਸੋ ਅਸੀਂ ਆਪਣੇ ਉਹਨਾਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਨ੍ਹਾਂ ਦਾ ਰਾਬਤਾ ਇਹਨਾਂ ਧਿਰਾਂ ਨਾਲ ਹੈ ਜਾਂ ਇਸ ਤੋਂ ਬਿਨਾਂ ਵੀ ਜਿਨ੍ਹਾਂ ਦੇ ਉੱਤੇ ਉਹ ਪ੍ਰਭਾਵ ਰੱਖਦੇ ਨੇ, ਉਹਨਾਂ ਨੂੰ ਇਹ ਕਹਿਣ ਕਿ ਭਾਈ ਇਹ ਸਮਾਂ ਕਿ ਸਿਰ ਜੋੜ ਕੇ ਬੈਠ ਕੇ ਆਪਣੇ ਆਪ ਨੂੰ ਘੱਟੋ ਘੱਟ ਇੱਕ ਧਿਰ ਵਜੋਂ ਤਾਂ ਉਭਾਰੋ, ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ ਜੀ। ਇਸ ਸੰਬੰਧੀ ਸਾਨੂੰ ਇੱਕ ਚਿੱਠੀ ਵੀ ਬੜੇ ਵੇਰਵੇ ਨਾਲ ਬਠਿੰਡੇ ਤੋਂ ਸਰ ਕਿਰਪਾਲ ਸਿੰਘ ਜੀ ਦੀ ਆਈ ਹੈ ਕਿ ਉਹਨਾਂ ਨੇ, ਅਸੀਂ ਜਿਵੇਂ ਆਮ ਆਦਮੀ ਪਾਰਟੀ ਬਾਰੇ ਟਿੱਪਣੀ ਕੀਤੀ ਹੈ, ਉਸ ਬਾਰੇ ਉਹਨਾਂ ਦੇ ਆਪਣੇ ਵਿਚਾਰ ਨੇ ਜੀ। ਤੇ ਉਹ ਕਿਉਂਕਿ ਥੋੜਾ ਜਿਹਾ ਲੰਬਾ ਪੱਤਰ ਹੈ,
ਸੋ ਅਸੀਂ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਵੀ ਡਿਸਕਸ ਕਰਾਂਗੇ। ਜੀ ਸੋ ਚੰਗੀ ਗੱਲ ਹੈ ਕਿ ਵੀ ਜਦੋਂ ਅਸੀਂ ਕੋਈ ਵਿਊ ਪੁਆਇੰਟ ਦਿੰਦੇ ਹਾਂ, ਸਾਨੂੰ ਜੇ ਕੋਈ ਚੈਲੰਜ ਵੀ ਕਰਦਾ ਹੈ ਜਾਂ ਉਹਦੇ ਨਾਲ ਕੋਈ ਸਹਿਮਤੀ ਵੀ ਪ੍ਰਗਟਾਉਂਦਾ ਹੈ, ਤੇ ਇਸ ਤਰ੍ਹਾਂ ਹੀ ਵਿਚਾਰਾਂ ਦੇ ਨਾਲ ਵਿਚਾਰ ਅੱਗੇ ਤੁਰਦੇ ਨੇ। ਜੀ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਹਰਮੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਮੇਰੇ ਪਿਛਲੇ ਸਵਾਲ ਦਾ ਜਵਾਬ ਦਿੱਤਾ। ਤੁਸੀਂ ਇਸ ਗੱਲ ਤੇ ਬਿਲਕੁਲ ਠੀਕ ਸੀ ਕਿ ਇਹ ਸਵਾਲ ਲੋਕਾਂ ਨੇ ਮੇਰੇ ਤੇ ਕੀਤੇ ਅਤੇ ਇਸ ਤਰ੍ਹਾਂ ਇਹ ਮੇਰੇ ਹੀ ਸਵਾਲ ਬਣ ਗਏ। ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਹੋਰ ਵੀ ਇਸ ਤਰ੍ਹਾਂ ਦੇ ਕਈ ਸਵਾਲ ਆਏ ਹੋਣਗੇ। ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਆਰਟੀਕਲ ਲਿਖੋ ਜਿਸ ਵਿੱਚ ਸਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਇਆ ਕਰਨ, ਤਾਂ ਕਿ ਮੇਰੇ ਵਰਗੇ ਲੋਕਾਂ ਨੂੰ ਜਾਗਰੂਕਤਾ ਹੋਵੇ ਅਤੇ ਜਿਹੜੇ ਜ਼ਿਆਦਾ ਬੋਲਦੇ ਨੇ ਉਹਨਾਂ ਦਾ ਮੂੰਹ ਬੰਦ ਕਰ ਸਕੀਏ। ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਸੀ ਕਿ 1984 ਵਿੱਚ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਵੀ ਹਮਲਾ ਕੀਤਾ ਗਿਆ ਸੀ। ਮੈਨੂੰ ਲੱਗਦਾ ਹੈ ਕਿ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਜੀ ਡਾਕਟਰ ਸਾਹਿਬ। ਵੀਰ ਹਰਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲਿਆ ਜੀ। ਉਹਨਾਂ ਨੇ ਸਾਨੂੰ ਕਿਹਾ ਵੀ ਸਵਾਲ ਬਹੁਤ ਹੁੰਦੇ ਨੇ ਲੋਕਾਂ ਦੇ ਵੀ ਔਰ ਸਾਹਮਣੇ ਆਉਂਦੇ ਨੇ, ਉਹਨਾਂ ਬਾਰੇ ਅਸੀਂ ਕੋਈ ਆਰਟੀਕਲ ਲਿਖੀਏ। ਮੇਰਾ ਖਿਆਲ ਹੈ ਸ਼ਾਇਦ ਇਹਨਾਂ ਨੂੰ ਨਾ ਪਤਾ ਹੋਏ ਜਾਂ ਇਹਨਾਂ ਤੱਕ ਉਹ ਆਰਟੀਕਲ ਨਾ ਪਹੁੰਚਦੇ ਹੋਣ। ਅਸੀਂ ਹਰ ਹਫਤੇ 2 ਆਰਟੀਕਲ ਟਿਊਜ਼ਡੇ, ਜਿਵੇਂ ਬੀਤੇ ਕੱਲ੍ਹ ਹੈ ਜੀ, ਇੱਕ ਉਹਦੇ 'ਚ ਸਾਡਾ ਐਡੀਟੋਰੀਅਲ ਹੁੰਦਾ ਹੈ, ਇੱਕ ਵੀਕਲੀ ਕਾਲਮ ਹੁੰਦਾ ਹੈ, ਉਹ ਲਿਖਦੇ ਆ ਮੀਡੀਆ ਦੇ ਲਈ। ਔਰ ਉਹ ਲਗਭਗ 12 ਦੇ ਕਰੀਬ 1 ਦਰਜਨ ਤੋਂ ਜ਼ਿਆਦਾ ਜਿਹੜੀਆਂ ਰੈਗੂਲਰ ਪਬਲੀਕੇਸ਼ਨਸ ਨੇ ਅਰਾਊਂਡ ਦਾ ਗਲੋਬ, ਉਹ ਉਹਨੂੰ ਛਾਪਦੀਆਂ ਨੇ। ਇੰਟਰਨੈਟ ਦੇ ਉੱਤੇ ਵੀ ਇਹ ਦੇਖਣਾ ਚਾਹਣ ਤੇ ਇਹ ਚੜ੍ਹਦੀ ਕਲਾ ਇੰਟਰਨੈਸ਼ਨਲ ਦੇ ਵੈਬਸਾਈਟ ਤੇ ਅਪਡੇਟ ਹੋ ਜਾਂਦਾ ਹੈ ਟਿਊਜ਼ਡੇ ਸ਼ਾਮ ਨੂੰ। ਇਸ ਤੋਂ ਇਲਾਵਾ ਅਕਾਲ ਗਾਰਡੀਅਨ, ਪੰਜਾਬ ਗਾਰਡੀਅਨ ਜਿਹੜੇ ਕਿ ਸਰੀ ਤੋਂ ਛਪਦੇ ਨੇ, ਉਹਨਾਂ 'ਚ ਹਰ ਹਫਤੇ ਛਪਦੇ ਨੇ ਆਰਟੀਕਲ। ਟੋਰਾਂਟੋ 'ਚ ਜੇ ਇਸ ਬੈਲਟ 'ਚ ਰਹਿੰਦੇ ਹੋਣ, ਕਿਉਂਕਿ ਇਹਨਾਂ ਨੇ ਸ਼ਹਿਰ ਨਹੀਂ ਲਿਖਿਆ, ਤੇ ਫਿਰ ਜਿਹੜਾ ਪੰਜਾਬੀ ਡੇਲੀ ਅਖਬਾਰ ਹੈ ਕੈਨੇਡਾ ਦਾ, ਉਹ ਇਸ ਨੂੰ ਪਿਛਲੇ ਕਈ ਸਾਲਾਂ ਤੋਂ ਛਾਪਦਾ ਇਹਨਾਂ ਦੋਨਾਂ ਆਰਟੀਕਲਸ ਨੂੰ। ਜੇ ਇੰਗਲੈਂਡ 'ਚ ਰਹਿੰਦੇ ਨੇ ਤਾਂ ਫਿਰ ਪੰਜਾਬ ਟਾਈਮਸ, ਇੰਗਲੈਂਡ ਦੀ ਪ੍ਰਸਿੱਧ ਅਖਬਾਰ ਹੈ, ਉਸ ਦੇ ਵਿੱਚ ਹਰ ਹਫਤੇ ਦੋਨੋਂ ਆਰਟੀਕਲ ਹੁੰਦੇ ਨੇ। ਇਸ ਤੋਂ ਇਲਾਵਾ ਜੇ ਪੰਜਾਬ 'ਚ ਰਹਿੰਦੇ ਨੇ ਤਾਂ ਫਿਰ ਉੱਥੇ ਫਤਿਹਨਾਮਾ, ਵੰਗਾਰ ਇਤਿਹਾਦਕ ਜਿਹੜੀਆਂ ਮੰਥਲੀ ਮੈਗਜ਼ੀਨਸ ਨੇ, ਉਹਨਾਂ ਦੇ ਵਿੱਚ ਇਹ ਦੋਵੇਂ ਆਰਟੀਕਲ ਛਪੇ ਹੁੰਦੇ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬ ਸਪੈਕਟਰਮ, ਪੰਜਾਬ ਸਪੈਕਟਰਮ ਦੇ ਉੱਤੇ ਜਿਵੇਂ ਕੱਲ੍ਹ, ਹਾਲਾਂਕਿ ਮੈਂ ਜਦੋਂ ਇੱਥੇ ਬੈਠਾ ਸੀ ਸਟੂਡੀਓ 'ਚ, ਉਦੋਂ ਹੀ ਮੈਨੂੰ ਚੜ੍ਹਦੀ ਕਲਾ ਤੋਂ ਈਮੇਲ ਆਈ ਔਰ ਮੈਂ ਉਹਨਾਂ ਨੂੰ ਇੱਥੇ ਬੈਠੇ ਹੀ ਈਮੇਲ ਫਾਰਵਰਡ ਕਰ ਦਿੱਤੀ ਸੀ। ਕੱਲ੍ਹ ਮੈਂ ਜਾ ਕੇ ਜਦੋਂ ਆਪਣੇ ਘਰ ਦੇਖਿਆ, ਪੰਜਾਬ ਸਪੈਕਟਰਮ ਦੇ ਉੱਤੇ ਦੋਨੋਂ ਆਰਟੀਕਲ ਅਪਡੇਟ ਸਨ। ਸੋ ਉਹ ਆਰਟੀਕਲਸ ਮੋਸਟਲੀ ਕਰੰਟ ਵਿਸ਼ਿਆਂ ਤੇ ਹੀ ਹੁੰਦੇ ਨੇ, ਬਹੁਤ ਸਾਰੇ ਸਵਾਲ ਰਾਜਸੀ ਘਟਨਾਵਾਂ ਨਾਲ ਸੰਬੰਧਿਤ। ਸੋ ਮੇਰਾ ਖਿਆਲ ਹੈ ਵੀ ਮੈਂ ਸਾਰੇ ਸੋਰਸ ਗਿਣਾ ਦਿੱਤੇ ਨੇ, ਸੋ ਜਿੱਥੇ ਵੀ ਰਹਿੰਦੇ ਨੇ ਉਹ ਉਹਨਾਂ ਆਰਟੀਕਲਸ ਨੂੰ ਲੱਭ ਸਕਦੇ ਨੇ। ਲੇਕਿਨ ਫਿਰ ਵੀ ਜੇ ਇਸ ਤੋਂ ਇਲਾਵਾ ਫਿਰ ਵੀ ਕੋਈ ਸਵਾਲ ਹੋਣ, ਉਹ ਸਾਨੂੰ ਲਿਖਣ, ਅਸੀਂ ਜ਼ਰੂਰ ਉਹਨਾਂ ਨੂੰ ਰਿਸਪੌਂਡ ਕਰਾਂਗੇ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਨਹੀਂ ਸੀ ਪਤਾ ਵੀ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਕੀਤਾ ਜੂਨ 84 'ਚ ਭਾਰਤੀ ਫੌਜ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਬਾਰੇ ਬੇਸ਼ੱਕ ਸਰਕਾਰੀ ਹਲਕਿਆਂ ਨੇ ਤਾਂ ਜਾਣਕਾਰੀ ਨੂੰ ਦਬਾਉਣ ਦਾ ਹਮੇਸ਼ਾ ਹੀ ਯਤਨ ਕੀਤਾ, ਪਰ ਜੇ ਉਹ ਹੋਰ ਰਿਸਰਚ ਕਰਨਗੇ, ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਵੀ ਸਾਹਮਣੇ ਆ ਰਹੀਆਂ ਨੇ, ਲਗਭਗ ਮੇਰਾ ਖਿਆਲ ਹੈ 5-6 ਕਿਤਾਬਾਂ ਪਿਛਲੇ ਕੁਝ ਸਾਲਾਂ 'ਚ ਹੀ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਬੜੇ ਵੇਰਵੇ ਦੇ ਨਾਲ ਇਹ ਸਾਰੀਆਂ ਘਟਨਾਵਾਂ ਦਾ ਵਰਣਨ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਗਿਆਨ ਖਿਲ ਰਿਹਾ ਹੁੰਦਾ, ਤੁਹਾਨੂੰ ਉਹਨੂੰ ਇਕੱਠਾ ਕਰਨਾ ਪੈਂਦਾ ਜੀ। ਲੇਕਿਨ ਚੰਗੀ ਗੱਲ ਹੈ, ਵੀਰ ਹਰਮੀਤ ਸਿੰਘ ਪੜ੍ਹਨ ਦਾ ਸ਼ੌਕ ਰੱਖਦੇ ਨੇ, ਜਾਣਨ ਦਾ ਸ਼ੌਕ ਰੱਖਦੇ ਨੇ, ਔਰ ਇਹ ਬੜੀ ਮੈਂ ਸਮਝਦਾ ਵੀ ਇਹਨਾਂ ਨੂੰ ਹਮੇਸ਼ਾ ਹੀ ਅਸੀਂ ਚਾਹਾਂਗੇ ਕਿ ਜਦੋਂ ਮਰਜ਼ੀ ਜੋ ਮਰਜ਼ੀ ਸਵਾਲ ਬੀਤੇ ਇਤਿਹਾਸ ਦਾ, ਜੋਕੇ ਦਾ ਇਹ ਚਾਹੁਣ ਤੇ ਸਾਨੂੰ ਪੁੱਛ ਸਕਦੇ ਨੇ। ਅਸੀਂ ਜ਼ਰੂਰ ਇਹਨਾਂ ਦੇ ਨਾਲ ਹਮੇਸ਼ਾ ਹੀ ਰਾਬਤਾ ਰੱਖਾਂਗੇ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਈਸਟ ਅਫਰੀਕਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਸਰਦਾਰ ਅਮਰਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਹਮੇਸ਼ਾ ਸੱਚੋ ਸੱਚ ਪ੍ਰੋਗਰਾਮ ਤੋਂ ਬਹੁਤ ਸਾਰਾ ਗਿਆਨ ਹਾਸਲ ਹੁੰਦਾ ਹੈ। ਤੁਹਾਡੇ ਪ੍ਰੋਗਰਾਮ ਤੋਂ ਜਿਹੜਾ ਸਾਨੂੰ ਗਿਆਨ ਹਾਸਲ ਹੁੰਦਾ ਹੈ, ਉਸ ਨਾਲ ਅਸੀਂ ਮਨਮਤੀ ਸਿੱਖਾਂ ਨਾਲ ਚੰਗੀ ਤਰ੍ਹਾਂ ਟੱਕਰ ਲੈਂਦੇ ਹਾਂ। ਤੁਹਾਡੇ ਵੱਲੋਂ ਭਾਰਤੀ ਸਿਸਟਮ ਦੇ ਅਨਿਆਂ ਅਤੇ ਧਰਮ ਆਧਾਰਿਤ ਹਿੰਦੂ ਸਟੇਟ ਦੇ ਵੀ ਚੰਗੀ ਤਰ੍ਹਾਂ ਤੁੰਬੇ ਉਡਾਏ ਜਾਂਦੇ ਹਨ। ਇਸ ਸਭ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੇਰਾ ਅੱਜ ਦਾ ਸਵਾਲ ਹੈ, ਕੀ ਗੁਰਦੁਆਰੇ ਲਈ ਮੰਦਰ ਸ਼ਬਦ ਵਰਤਣਾ ਠੀਕ ਹੈ? ਮੇਰੀ ਸਮਝ ਮੁਤਾਬਿਕ ਮੰਦਰ ਦਾ ਅਰਥ ਬੁੱਤਖਾਨਾ ਹੁੰਦਾ ਹੈ। ਕਿਰਪਾ ਕਰਕੇ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਮਾਫ ਕਰ ਦੇਣਾ।
ਸਾਨੂੰ ਗੁਰਦੁਆਰੇ ਲਈ ਮੰਦਰ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇ ਮੈਂ ਠੀਕ ਹੋਵਾਂ ਤਾਂ ਕਿਰਪਾ ਕਰਕੇ ਸਿੱਖ ਸੰਗਤਾਂ ਨੂੰ ਆਪਣੇ ਮਹਾਨ ਗਿਆਨ ਰਾਹੀਂ ਇਸ ਵਿਸ਼ੇ ਤੇ ਜਾਗਰੂਕ ਕਰਨਾ। ਕਿਰਪਾ ਕਰਕੇ ਆਪਣੇ ਪ੍ਰੋਗਰਾਮ ਰਾਹੀਂ ਹੇਠ ਲਿਖਿਆ ਸੁਨੇਹਾ ਵੀ ਸਿੱਖ ਸੰਗਤਾਂ ਤੱਕ ਜ਼ਰੂਰ ਪਹੁੰਚਾਣਾ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਭਾਰਤ ਦੀ ਹਿੰਦੂ ਧਰਮ ਆਧਾਰਿਤ ਇੰਡੀਅਨ ਸਟੇਟ ਵਿੱਚ ਘੱਟ ਗਿਣਤੀਆਂ ਲਈ ਨਿਆਂ ਤੇ ਬਰਾਬਰੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਹਾਲ ਹੀ ਵਿੱਚ ਮੁਜ਼ੱਫਰਨਗਰ ਵਿੱਚ ਹੋਏ ਮੁਸਲਿਮ ਵਿਰੋਧੀ ਦੰਗੇ ਇਸ ਦਾ ਇੱਕ ਤਾਜ਼ਾ ਸਬੂਤ ਹੈ। ਅਗਸਤ-ਸਤੰਬਰ 2013 ਵਿੱਚ ਸਰਕਾਰ ਵੱਲੋਂ ਆਯੋਜਿਤ ਇਹਨਾਂ ਦੰਗਿਆਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਮੁਸਲਮਾਨ ਮਾਰੇ ਗਏ। 4800 ਪੀੜਤ ਪਰਿਵਾਰ ਇਸ ਵੇਲੇ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਹਨ। ਜਨਵਰੀ ਦੇ ਅੱਤ ਠੰਡੇ ਮਹੀਨੇ ਵਿੱਚ ਉਹਨਾਂ ਕੋਲ ਠੰਡ ਤੋਂ ਬਚਣ ਦੇ ਕੋਈ ਸਾਧਨ ਨਹੀਂ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਵਿੱਚ ਇੱਕ ਵਫਦ ਇਹਨਾਂ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਯਥਾਸ਼ਕਤ ਮਦਦ ਕੀਤੀ ਜਾ ਸਕੇ ਅਤੇ ਉਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਸਕੇ। ਇਸ ਸੰਬੰਧੀ ਸਿੱਖ ਸੰਗਤਾਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਜੀ ਡਾਕਟਰ ਸਾਹਿਬ, ਇਸ ਈਮੇਲ ਦਾ ਜਵਾਬ ਬ੍ਰੇਕ ਤੋਂ ਬਾਅਦ ਹੋ ਜਾਵੇ। ਠੀਕ ਹੈ ਜੀ, ਠੀਕ ਹੈ। ਓਕੇ, ਥੈਂਕ ਯੂ। ਜਿਵੇਂ ਹੁਕਮ। ਜੀ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।